ਆਪਾਂ ਜਿਹੜੇ ਡਰੋਨਸ ਦੀ ਗੱਲ ਤਾਂ ਕਰਦੇ ਹੀ ਰਹਿੰਦੇ ਆ ਵੀ ਡਰੋਨਸ ਦੇ ਨਾਲ ਹੁਣ ਸਮਾਨ ਜਿੱਦਾਂ ਐਮਾਜ਼ੋਨ ਵਾਲੇ ਆ ਡੋਰਡੈਸ਼ ਵਾਲਿਆਂ ਨੂੰ ਮਿਲ ਗਿਆ ਆ ਵੀ ਰੋਟੀ ਵੀ ਆਊਗੀ ਤੁਹਾਡੇ ਪੀਜ਼ੇ ਵੀ ਉੱਥੋਂ ਆਉਣਗੇ ਤੇ ਐਮਾਜ਼ੋਨ ਦਾ ਸਮਾਨ ਵੀ ਉੱਤੇ ਆਉਂਦਾ ਆ ਪਰ ਹੁਣ ਇਲੈਕਟ੍ਰਿਕ ਏਵੀਏਸ਼ਨ ਦੇ ਵੱਲ ਨੂੰ ਵੀ ਗੱਲ ਜਿਹੜੀ ਉਹ ਚੱਲ ਰਹੀ ਆ। ਮੈਨੂੰ ਯਾਦ ਆ ਆਪਾਂ ਜਦੋਂ ਉੱਥੇ ਬੈਕ ਪੰਜਾਬ ਹੁੰਦੇ ਸੀ ਕਦੀ ਕਦੀ ਨਾ ਜਿਹੜੀਆਂ ਅੰਤਰਰਾਸ਼ਟਰੀ ਸਰਗਰਮੀਆਂ ਦੀਆਂ ਅਖਬਾਰਾਂ ਦੇ ਵਿੱਚ ਇਦਾਂ ਦਾ ਹੁੰਦਾ ਸੀਗਾ ਸੋਲਰ ਪੈਨਲ ਵਾਲਾ ਬੜਾ ਹੀ ਵੱਡਾ ਜਹਾਜ਼ ਜਿਹੜਾ ਉੱਡ ਕੇ ਜਿਹੜਾ ਉਹ ਜਾ ਰਿਹਾ ਆ। ਉਦੋਂ ਬੜੀਆਂ ਅਚੰਭਤ ਕਰਨ ਵਾਲੀਆਂ ਜਿਹੜੀਆਂ ਗੱਲਾਂ ਲੱਗਦੀਆਂ ਸੀਗੀਆਂ ਪਰ ਅੱਜ ਦੇ ਜ਼ਮਾਨੇ ਵਿੱਚ ਵੀ ਅਜੇ ਵੀ ਅਚੰਭਾ ਜਿਹੜੀ ਇਸ ਚੀਜ਼ਾਂ ਨੂੰ ਹੁੰਦਾ ਆ। $5 ਕੀਮਤ ਦੀ ਬਿਜਲੀ ਦੇ ਨਾਲ 27 ਮਿੰਟ ਦੀ ਫਲਾਈਟ ਇੱਕ ਬੈਟਰੀ ਪਾਵਰਡ ਇਲੈਕਟ੍ਰਿਕ 에ਅਰਕ੍ਰਾਫਟ ਨੇ ਕੰਪਲੀਟ ਕੀਤੀ ਆ। ਸਭ ਤੋਂ ਵੱਡਾ ਕਹਿੰਦੇ 에ਅਰਕ੍ਰਾਫਟ ਬੈਟਰੀ ਪਾਵਰਡ ਦੇ ਹਿਸਾਬ ਦੇ ਨਾਲ ਜਿਹੜਾ ਹੋਇਆ ਆ। ਸੋ ਵੱਡਾ ਮਾਰਕ ਹੈ। ਬਿਲਕੁਲ ਰਾਜਕਰਨ ਵੱਡਾ ਮਾਰਕਾ ਡੈਫੀਨੇਟਲੀ ਆ ਕਿਉਂਕਿ ਹੁਣ ਤਾਂ ਚੱਲ ਪ੍ਰੈਜ਼ੀਡੈਂਟ ਟਰੰਪ ਦੇ ਆਉਣ ਤੋਂ ਬਾਅਦ ਥੋੜ੍ਹੀ ਜਿਹੀ ਰਿਸਰਚ ਜਿਹੜੀ ਘੱਟ ਗਈ ਆ ਇਲੈਕਟ੍ਰੀਕਲ ਸਿਸਟਮਸ ਦੀ। ਤੁਸੀਂ ਵੇਖਿਆ ਹੋਣਾ ਜਦੋਂ ਬਾਈਡਨ ਐਡਮਿਨਿਸਟ੍ਰੇਸ਼ਨ ਜਾਂ ਜਨਰਲ ਜਿਹੜੀਆਂ ਡੈਮੋਕ੍ਰੈਟਿਕ ਐਡਮਿਨਿਸਟ੍ਰੇਸ਼ਨ ਦੇ ਵਿੱਚ ਬਹੁਤ ਜ਼ਿਆਦਾ ਹੁਲਾਰਾ ਤੇ ਫੰਡਿੰਗ ਜਿਹੜੀ ਆ ਇਸ ਪਾਸੇ ਨੂੰ ਕੀਤੀ ਗਈ ਕਿ ਕਲੀਨ ਐਨਰਜੀ ਦੇ ਵੱਲ ਆਪਣਾ ਧਿਆਨ ਜਿਹੜਾ ਦਿੱਤਾ ਜਾਏ। ਸੋ ਇਹ ਜਿਹੜੇ ਸਾਰੇ ਰਿਜ਼ਲਟ ਹੈ ਰਾਜਕਰਨ ਉੱਥੋਂ ਹੀ ਆ ਰਹੇ ਆ। ਸੋ ਉਸ ਟਾਈਮ ਦੇ ਉੱਤੇ ਅਸੀਂ ਦੇਖਿਆ ਕਿ ਟੈਸਲਾ ਬਹੁਤ ਜ਼ਿਆਦਾ ਪੋਪੂਲਰ ਹੋਈ ਹੈ ਨਾ ਕਾਰਾਂ ਦੇ ਵਿੱਚ। ਹੋਰ ਵੀ ਇਲੈਕਟ੍ਰਿਕ ਕਾਰਾਂ ਜਿਹੜੀਆਂ ਬਹੁਤ ਪੋਪੂਲਰ ਹੋਈਆਂ ਤੇ ਉਸ ਤੋਂ ਬਾਅਦ ਜਦੋਂ ਕਾਰਾਂ ਤੋਂ ਬਾਅਦ ਦੂਸਰੀ ਜਗ੍ਹਾ ਦੇ ਉੱਤੇ ਦੇਖਿਆ ਜਾਏ ਤੇ ਇਸ ਤੋਂ ਬਾਅਦ ਟ੍ਰੇਨਸ ਵੀ ਹਾਈਡਰੋਜਨ ਟ੍ਰੇਨ ਚੱਲੀਆਂ ਹਨ। ਇੰਡੀਆ ਵਿੱਚ ਵੀ ਇਹਨਾਂ ਦਾ ਕਾਫੀ ਜ਼ੋਰ ਹੈਗਾ। ਇਲੈਕਟ੍ਰਿਕ ਟ੍ਰੇਨਾਂ ਦੀ ਇਲੈਕਟ੍ਰੀਫਿਕੇਸ਼ਨ ਡਿਵੈਲਪ ਕੰਟਰੀਜ਼ ਵਿੱਚ ਤਾਂ ਬੜੇ ਸਮੇਂ ਤੋਂ ਹੀ ਚੱਲ ਰਹੀ ਆ। ਤੇ ਪਰ ਉਹ ਤੋਂ ਵੱਡਾ ਵੱਡਾ ਇੱਕ ਚੈਲੰਜ ਆ ਉਹ ਇਹ ਹੋਇਆ ਕਿ ਜਿਹੜੀ ਬੈਟਰੀਜ਼ ਆ ਉਹਨਾਂ ਦਾ ਭਾਰ ਬਹੁਤ ਜ਼ਿਆਦਾ ਹੁੰਦਾ ਔਨ ਬੋਰਡ ਬੈਟਰੀਜ਼ ਦੀ ਵਰਤੋਂ ਕਰਕੇ। ਕਨਸੈਪਚੁਅਲੀ ਤੈਨੂੰ ਦੇਖਿਆ ਜਾਏ ਕਿ ਜੇ ਅਸੀਂ ਜਿਹੜੀਆਂ ਐਮਿਸ਼ਨਸ ਹੁੰਦੀਆਂ ਉਹਦੇ ਵਿੱਚ ਕਾਰਬਨ ਐਮਿਸ਼ਨਸ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਜ਼ੋਰ ਹੁੰਦਾ ਜਿਹੜਾ ਸਭ ਤੋਂ ਵੱਡਾ ਕੰਟਰੀਬਿਊਟਰ ਆ ਉਹ 에ਅਰਪਲੇਨ ਆ। ਵਨ ਆਫ ਦਾ ਬਿਗੇਸਟ ਕੰਟਰੀਬਿਊਟਰ ਇੰਨਾ ਜ਼ਿਆਦਾ 에ਅਰਪਲੇਨ ਉਹ ਛੱਡਦੇ ਆ। ਸੋ ਉਹਦੇ ਵਿੱਚ ਤਕਰੀਬਨ ਅੱਜ ਤੋਂ 3-4 ਸਾਲ ਪਹਿਲਾਂ ਵੀ ਇੱਕ ਇੱਦਾਂ ਦਾ ਐਕਸਪੈਰੀਮੈਂਟ ਹੋਇਆ ਸੀ ਕਿ ਔਨ ਬੋਰਡ ਬੈਟਰੀਜ਼ ਤੇ ਸੋਲਰ ਪੈਨਲਸ ਦੇ ਨਾਲ ਜਿੱਦਾਂ ਤੁਸੀਂ ਗੱਲ ਕੀਤੀ ਉਹ ਇੱਕ ਸਕਸੈਸਫੁਲ ਫਲਾਈਟ ਕੰਪਲੀਸ਼ਨ ਹੋਈ ਸੀ। ਪਰ ਸਾਨੂੰ ਇਹ ਪਤਾ ਕਿ ਸੋਲਰ ਪੈਨਲ ਤੋਂ ਜਿਹੜੀ ਇਲੈਕਟ੍ਰਿਸਿਟੀ ਦੀ ਕੰਜ਼ੰਪਸ਼ਨ ਹੁੰਦੀ ਆ ਉਹ ਬਹੁਤ ਜ਼ਿਆਦਾ ਆਪਟੀਮਾਈਜ਼ ਨਹੀਂ ਆ। ਫਿਰ ਵੀ ਉਸ ਪਾਸੇ ਨੂੰ ਇੱਕ ਰਿਸਰਚ ਚੱਲੀ ਪਰ ਜਿਹੜੀ ਨਵੀਂ ਰਿਸਰਚ ਹੈ ਕਾਫੀ ਵਧੀਆ ਹੈ ਨਾ ਕਿਉਂਕਿ ਇਹ ਆਪਾਂ ਦੇਖਿਆ ਇਹਦੀ ਟਰਾਇਲ ਰਨ ਹੋਇਆ ਨਿਊਯਾਰਕ ਦੇ ਪਲੈਟਸਬਰਗ ਇੰਟਰਨੈਸ਼ਨਲ 에ਅਰਪੋਰਟ ਤੋਂ। ਸੋ ਹਾਰਟ ਐਰੋਸਪੇਸ ਕਰਕੇ ਕੰਪਨੀ ਆ ਉਹਦਾ X1 에ਅਰਕ੍ਰਾਫਟ ਸੀ ਜਿਹਦੇ ਵਿੱਚ ਪੂਰੀ ਦੀ ਪੂਰੀ ਬਿਜਲੀ ਦੀ ਜਿਹੜੀ ਵਰਤੋਂ ਕੀਤੀ ਗਈ ਹੈ ਨਾ। ਤੇ ਉਹਨਾਂ ਦੇ ਜਿਹੜਾ ਪ੍ਰੋਪਲਸ਼ਨ ਸਿਸਟਮ ਆ ਜਿਹਦੇ ਦੇ ਨਾਲ ਜਿਹੜਾ 에ਅਰਪਲੇਨ ਆ ਪੁਸ਼ ਹੁੰਦਾ ਉਹਦੇ ਵਿੱਚ ਐਟ ਅ ਗਿਵਨ ਟਾਈਮ ਮੈਗਾਵਾਟ ਤੋਂ ਵੱਧ ਜਿਹੜੀ ਪਾਵਰ ਆ ਔਨ ਬੋਰਡ ਬੈਟਰੀਆਂ ਨੇ ਡਿਲੀਵਰ ਕੀਤੀ। ਤੇ ਇਹ ਜਿਹੜਾ 에ਅਰਕ੍ਰਾਫਟ ਆ ਰਾਜਕਰਨ ਤਕਰੀਬਨ 1100 ਫੁੱਟ ਦੀ ਉਚਾਈ ਤੱਕ ਗਿਆ। ਤੇ ਇਹਦੇ ਵਿੱਚ ਜਿਹੜੀ ਤੁਸੀਂ ਗੱਲ ਸਭ ਤੋਂ ਵੱਡੀ ਜਿਹੜੀ ਹੈ ਨਾ ਗੱਲ ਹੈਰਾਨੀ ਇਹਦੇ ਵਿੱਚ ਇਹ ਹੋਈ ਕਿ 27 ਮਿੰਟ ਦੀ ਉਡਾਨ ਦੀ ਜਿਹੜੀ ਵਰਤੀ ਗਈ ਜਿੰਨੀ ਬਿਜਲੀ ਉਹਦੀ ਕੀਮਤ $5 ਸੀ ਮਹਿਜ। ਹਾਂ ਮਹਿਜ 5। ਤੁਸੀਂ ਇਹ ਆਪਣੀ ਸਟਾਰਬਕਸ ਦੇ ਉੱਤੇ ਆਪਾਂ ਕਾਫੀ ਦਾ ਕੱਪ ਲੈਣਾ ਹੋਏ ਤੇ ਸ਼ਾਇਦ ਉਹ ਮਹਿੰਗਾ ਪੈਂਦਾ। ਚਾਹੇ ਟੀ 595 ਨੂੰ ਹੋਣੀ ਹਾਂਜੀ। ਸੋ ਉਹਦੇ ਤੋਂ ਸਸਤੀ ਇੱਕ 27 ਮਿੰਟ ਦੀ ਜਿਹੜੀ ਫਲਾਈਟ ਆ। ਸੋ ਕਹਿਣ ਦਾ ਮਤਲਬ ਇਹ ਹੈ ਕਿ ਜਦੋਂ ਇਦਾਂ ਦੀ ਇਹ ਜਿਹੜਾ 에ਅਰਕ੍ਰਾਫਟ ਇਹ ਵੀ ਨਹੀਂ ਇੱਕ ਬੜਾ ਛੋਟਾ 에ਅਰਕ੍ਰਾਫਟ ਸੀ 76 ਫੀਟ ਲੰਬਾ ਸੀ। ਜਿਹੜਾ ਵਿੰਗ ਸਪੈਨ ਆ ਹੈ ਨਾ ਐਂਡ ਟੂ ਐਂਡ ਜਿਹੜੇ ਉਹਨਾਂ ਦੇ ਵਿੰਗ ਹੁੰਦੇ ਉਹਦੀ 106 ਫੀਟ ਤੇ ਟੇਕ ਆਫ ਸਮੇਂ ਦਾ ਭਾਰ ਜਿਹੜਾ ਉਹ ਤਕਰੀਬਨ 25,000 ਪਾਉਂਡ ਤੋਂ ਵੱਧ ਸੀ। ਅੱਛਾ। ਤੇ ਦੁਨੀਆ ਦਾ ਸਭ ਤੋਂ ਵੱਡਾ ਬੈਟਰੀ ਇਲੈਕਟ੍ਰਿਕ 에ਅਰਕ੍ਰਾਫਟ ਜਿਹੜਾ ਉਹ ਮੰਨਿਆ ਗਿਆ। ਤੇ ਇਹ ਚੀਜ਼ ਜ਼ਰੂਰੀ ਆਪਾਂ ਦੱਸਦੇ ਜਾਈਏ ਕਿ ਇਹ ਕੋਈ ਟਿਕਟਾਂ ਵੇਚਣ ਕਮਰਸ਼ੀਅਲ 에ਅਰਲਾਈਨਰ ਨਹੀਂ ਸੀ। ਇੱਕ ਡੈਮੋਸਟ੍ਰੇਸ਼ਨ ਸੀ ਜਿਹਦਾ ਮਤਲਬ ਐਨਾਲਾਈਜ਼ ਕਰਨਾ ਕਿ ਐਰੋਡਾਇਨਾਮਿਕਸ ਕਿੱਦਾਂ ਪ੍ਰੋਪਲਸ਼ਨ ਸਿਸਟਮ ਬੈਟਰੀ ਫਲੂਇਡ ਕੰਟਰੋਲ ਇਹ ਸਾਰਿਆਂ ਨੂੰ ਵੈਲੀਡੇਟ ਕਰਨ ਵਾਲੀ ਗੱਲ। R&D ਵਾਲਾ ਜਹਾਜ਼ ਸੀ। R&D ਵਾਲਾ ਜਹਾਜ਼ ਸੀ ਹੈ ਨਾ। ਤੇ ਬੇਸਿਕਲੀ ਉਹਨਾਂ ਦਾ ਆਈਡੀਆ ਇਹ ਹੈ ਕਿ ਇਸ R&D ਤੋਂ ਬਾਅਦ ਜਿਹੜਾ ਉਹਨਾਂ ਜਨਰੇਟ ਕਰਨਾ ਉਸ ਤੋਂ ਬਾਅਦ ਹਾਰਡ ਐਰੋਸਪੇਸ ਨੇ ਜਿਹੜੀ ਉਹਨਾਂ ਦਾ ਫਿਊਚਰ ਪਲਾਨ ਆ ਕਿ E30 에ਅਰਪਲੇਨ ਉਹਨਾਂ ਲਾਂਚ ਕਰਨਾ ਜਿਹੜਾ ਕਿ ਹਾਈਬ੍ਰਿਡ ਇਲੈਕਟ੍ਰੀਕਲ ਰੀਜਨਲ 에ਅਰਕ੍ਰਾਫਟ ਹੋਊਗਾ ਜਿਹਦੀ ਕੈਪੈਸਿਟੀ ਤਕਰੀਬਨ 30 ਦੇ ਕਰੀਬ ਪੈਸੇਂਜਰ ਹੋਊਗੀ। ਤੇ ਉਹਦੀ ਜਿਹੜੀ ਰੇਂਜ ਹੋਊਗੀ ਤਕਰੀਬਨ 200 ਕਿਲੋਮੀਟਰ ਹੋਊਗੀ ਤੇ ਹਾਈਬ੍ਰਿਡ ਮੋਡ ਦੇ ਆਲ ਇਲੈਕਟ੍ਰਿਕ 200 ਕਿਲੋਮੀਟਰ ਹੋਊਗੀ। ਲਿਥੀਅਮ ਆਇਨ ਬੈਟਰੀ ਸੀਗੀ। ਇਹਦੀ ਤਾਂ ਜਾਣਕਾਰੀ ਨਹੀਂ ਆ ਪਰ ਮੋਸਟ ਲਾਈਕਲੀ ਕਿਉਂਕਿ ਲਿਥੀਅਮ ਆਇਨ ਹੀ ਜਿਹੜੀ ਅੱਜ ਦੇ ਟਾਈਮ ਦੇ ਉੱਤੇ ਸਭ ਤੋਂ ਵੱਧ ਪ੍ਰਚਲਿਤ ਆ ਮਾਰਕੀਟ ਦੇ ਵਿੱਚ ਹੈ ਨਾ। ਉੱਦਾਂ ਤਾਂ ਸੋਲਿਡ ਸਟੇਟ ਬੈਟਰੀਜ਼ ਵੀ ਹੈਗੀਆਂ। ਤੇ ਚਲੋ ਜਿਹੜੀ ਵੀ ਹੋਵੇ
ਉਹਦੇ ਵਿੱਚ ਇਹ ਆ ਕਿ ਹਾਈਬ੍ਰਿਡ ਮੋਡ ਦੇ ਵਿੱਚ 8000 ਕਿਲੋਮੀਟਰ ਤੇ ਕੱਲਾ ਬੈਟਰੀ ਆਪਰੇਟਡ ਮੋਡ ਵਿੱਚ 2000 ਕਿਲੋਮੀਟਰ ਤੱਕ, ਸੌਰੀ ਮਾਫੀ ਚਾਹੁੰਦਾ, 200 ਕਿਲੋਮੀਟਰ ਤੇ 800 ਕਿਲੋਮੀਟਰ ਤੱਕ ਇਹ ਜਿਹੜਾ ਜਹਾਜ਼ ਉਹ ਜਾਏਗਾ। ਸੋ 27 ਮਿੰਟਾਂ 'ਚ ਇਹਨੇ ਕਿੰਨੇ ਕਿਲੋਮੀਟਰ ਕਰ ਲਏ? ਇਹ ਦਿੱਤੀ ਉਹਨਾਂ ਨੇ ਜਾਣਕਾਰੀ? ਹਾਂਜੀ, 27 ਨੇ ਇਹਦੀ ਜਾਣਕਾਰੀ ਤਾਂ ਨਹੀਂ ਆ, ਪਰ ਕਹਿਣ ਦਾ ਮਤਲਬ ਇਹ ਓਵਰਆਲ ਆ 27 ਮਿੰਟ ਦੀ ਉਡਾਨ ਸੀਗੀ। ਹਾਂਜੀ, 27 ਮਿੰਟ ਦੀ ਉਡਾਨ ਸੀ, ਹਨਾ। ਤੇ ਉਹਦੀ ਵੱਡੀ ਗੱਲ ਰਾਜ ਕਰਨ ਉਹਦੇ 'ਚ ਇਹ ਹੈ ਕਿ ਜਿਹੜਾ ਚਾਰਜਿੰਗ ਟਾਈਮ ਆ ਸਿਰਫ ਤੇ ਸਿਰਫ 30 ਮਿੰਟ ਦਾ ਹੋਏਗਾ। ਅੱਛਾ। ਸੋ ਇਦਾਂ ਦਾ ਉਹ ਟਾਰਗੇਟ ਜਿਹੜਾ ਉਹ ਲਾ ਕੇ ਚੱਲ ਰਿਹਾ, ਤੇ ਉਹ ਕਹਿੰਦੇ 2031 ਤੱਕ ਅਸੀਂ ਕਮਰਸ਼ੀਅਲ ਏਅਰ ਸਪੇਸ ਦੇ ਵਿੱਚ ਆ ਜਾਵਾਂਗੇ। ਸੋ ਚਲੋ ਇੱਕ ਵੱਡਾ ਟਾਰਗੇਟ ਆ ਉਹਨਾਂ ਦੇ ਸਾਹਮਣੇ, ਤੇ ਉਹਨਾਂ ਦੀ ਇਹਦੇ ਵਿੱਚ ਦੇਖੋ ਕਿਹੜੇ ਪਾਸੇ ਨੂੰ ਜਾਂਦੇ। ਪਰ ਇਹਦੇ ਨਾਲ ਰਾਜ ਕਰਨ ਆਪਾਂ ਦੇ ਗੱਲ ਇੱਥੇ ਕਰਨ ਦਾ ਮਤਲਬ ਇਹ ਹੈ ਕਿ ਆਪਾਂ ਆਪਣੇ ਟਾਕ ਸ਼ੋਜ਼ ਦੇ ਵਿੱਚ ਤੁਸੀਂ ਪਿਛਲੀ ਵਾਰ ਵੀ ਸ਼ਾਇਦ ਸਵਾਲ ਪੁੱਛਿਆ, ਬਾਰ-ਬਾਰ ਆਪਾਂ ਸਵਾਲ ਆਉਂਦੇ ਕਿ ਈਲਨ ਮਸਕ ਦੇ ਉਹਦੀ ਜਿਹੜੀ ਹੋਰ ਟੀਮ ਮੈਂਬਰ ਆ ਜਾਂ ਉਸ ਲੈਵਲ ਦੇ ਜਿਹੜੇ ਲੋਕ ਆ, ਉਹ ਆਉਣ ਵਾਲੇ ਕਹਿੰਦੇ ਦੇ ਵਿੱਚ ਟਾਈਮ ਦੇ ਵਿੱਚ ਕਹਿੰਦੇ ਕਿ ਤੁਹਾਨੂੰ ਜੌਬਾਂ ਕਰਨ ਦੀ ਲੋੜ ਨਹੀਂ ਪੈਣੀ, ਕੰਮ ਹਰ ਕਰਨ ਇੱਕ ਦੀ ਚੀਜ਼ ਲੋੜ ਇੰਨੀ ਨਹੀਂ। ਸਸਤੀ ਹੋ ਜਾਣੀ ਆ। ਹਾਂ। ਸੋ ਇਹਦੇ ਤੋਂ ਤੁਸੀਂ ਇਹ ਹਿਸਾਬ ਲਾ ਸਕਦੇ ਹੋ ਕਿ ਜਿਹੜੀ $5 ਦੇ ਵਿੱਚ ਤੁਸੀਂ 27 ਮਿੰਟ ਦੀ ਜਿਹੜੀ ਉਡਾਨ ਆ 에ਅਰਕ੍ਰਾਫਟ ਦੀ, ਉਹਦੀ ਪੋਸੀਬਿਲਿਟੀ ਇਹ 'ਚ ਐਗਜ਼ਿਸਟ ਕਰਦੀ ਹੈ, ਹਨਾ। ਚਲੋ ਐਗਜ਼ੈਕਟਲੀ ਇਕੱਲਾ ਫਿਊਲ ਪ੍ਰਾਈਸ ਹੀ ਨਹੀਂ ਹੁੰਦਾ, ਹੋਰ ਵੀ ਕਾਫੀ ਕੁਛ ਹੁੰਦਾ ਸਾਰੀ ਚੀਜ਼ਾਂ ਦੇ ਵਿੱਚ, ਪਰ ਕਹਿਣ ਦਾ ਮਤਲਬ ਇਹ ਹੈ ਕਿ ਵੱਡਾ ਮਾਰਕਾ ਜਿਹੜਾ ਇਸ ਟਾਈਮ ਦੇ ਉੱਤੇ ਮੰਨਿਆ ਜਾ ਰਿਹਾ। ਸੋ ਇਹ ਜਿਹੜੀ ਕੰਪਨੀਆਂ ਰਾਜ ਕਰਨ, ਇਹਨੇ 에ਅਰ ਕੈਨੇਡਾ ਤੇ ਯੂਨਾਈਟਿਡ ਏਅਰਲਾਈਨਸ ਹੈ ਨਾ, ਯੂਨਾਈਟਿਡ ਕਾਫੀ ਵੱਡੇ ਨਾਮ ਆ ਦੋਵੇਂ, ਅਮਰੀਕਾ ਤੇ ਕੈਨੇਡਾ ਦੇ, ਉਹਨਾਂ ਦੇ ਨਾਲ ਇਹਨਾਂ ਕਸਟਮਰ ਕਮਿਟਮੈਂਟ ਕੀਤੀਆਂ ਹੋਈਆਂ, ਹੈਨਾ। ਤੇ ਇਹ ਤੋਂ ਤੁਸੀਂ ਸਹਿਜੇ ਅੰਦਾਜ਼ਾ ਲਾ ਸਕਦੇ ਹੋ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀ ਏਅਰ ਫਲਾਈਟ ਆ, ਜੇ ਇਲੈਕਟ੍ਰਿਕਲ ਇਹਨਾਂ ਦਾ ਇਨਫਰਾਸਟ੍ਰਕਚਰ ਜਿਸ ਤਰੀਕੇ ਦੇ ਨਾਲ ਚੱਲ ਰਿਹਾ, ਟੈਸਟ ਫਲਾਈਟ ਇਹਨਾਂ ਦੀ ਸਕਸੈਸਫੁਲ ਹੋਈ ਆ, ਤੇ ਉਹਦੇ ਨਾਲ ਇਹ ਜਿਹੜੀ ਫਲਾਈਟ ਆ ਆਉਣ ਵਾਲੇ ਟਾਈਮ ਦੇ ਵਿੱਚ ਸਸਤੀ ਹੋਵੇਗੀ। ਜੀ। ਅੱਛਾ, ਪਾਇਲਟ ਹੀ ਉਡਾ ਰਹੇ ਸੀਗੇ ਜਾਂ ਸਾਰਾ ਆਟੋਨੋਮਸ ਸੀਗਾ ਜਾਂ ਕਿਵੇਂ ਸੀਗਾ? ਇਹਦੇ ਬਾਰੇ ਵੀ ਕੁਛ ਦੱਸਿਆ ਕਿ ਪਾਇਲਟ ਨੇ ਹੀ ਇਸ ਦੀ ਉਡਾਨ ਭਰੀ ਤੇ ਉਤਾਰਿਆ ਇਸ ਨੂੰ, ਟੇਕ ਆਫ, ਲੈਂਡ ਆਫ? ਹਾਂਜੀ, ਨਹੀਂ ਇਹ ਪਾਇਲਟ ਬੇਸਡ ਹੀ ਹੋਏਗਾ ਜੀ। ਓਕੇ। ਸੋ ਇਹਦੇ ਬਾਰੇ ਤਾਂ ਨਹੀਂ ਆ, ਪਰ ਜਿਹੜੇ ਆਪਣੀ ਫੋਕਸਡ ਇਹਦੇ ਵਿੱਚ ਗੱਲ ਇਹ ਹੈ AI ਦੇ ਨਾਲ ਰਿਲੇਟਡ, ਉਹ ਇਹ ਆ ਕਿ ਰਾਜ ਕਰਨ ਕੇ AI ਦੇ ਜਿਹੜੇ ਮੇਨ ਮੋਟਿਵ ਸੀ ਆਪਣੀ ਇੱਥੇ ਗੱਲਬਾਤ ਕਰਨ ਦਾ, ਹੈ ਕਿ AI ਦੇ ਟਾਈਮ ਦੇ ਵਿੱਚ ਜਿਹੜੀ ਗੱਲ ਕਹਿ ਰਹੇ ਆ ਕਿ ਹਰ ਇੱਕ ਚੀਜ਼ ਬਹੁਤ ਜ਼ਿਆਦਾ ਸਸਤੀ ਹੋਊਗੀ, ਅਸਿਸਟਡ ਹੋਏਗੀ ਟੈਕਨੋਲੋਜੀ, ਉਹ ਕੁਛ ਚੀਜ਼ਾਂ ਦੇ ਜਿਹੜੇ ਨਮੂਨੇ ਉਹ ਸਾਡੇ ਸਾਹਮਣੇ ਆਉਣ ਲੱਗ ਪਏ। ਯਾ ਸੋ ਇਹ ਬਿਲਕੁਲ ਇਹ ਰੋਲਸ ਰਾਇਸ ਨੇ ਜਿਹੜਾ ਉਹ ਬਣਾਇਆ ਆ, ਇਹ ਜਿਹੜਾ ਜਹਾਜ਼ ਉਹਨਾਂ ਦਾ ਹੀ ਆ। ਇੰਜਨ ਦੇ ਵਿੱਚ, ਜਹਾਜ਼ਾਂ ਦੇ ਇੰਜਨ ਦੇ ਵਿੱਚ ਟੌਪ ਦਾ ਨਾਂ ਆ ਇਹਨਾਂ ਦੇ ਜਿਹੜੇ। ਇੰਡੀਆ ਦੇ ਵੀ ਪਰਸੋਂ ਚੌਥ ਦੀ ਰਿਪੋਰਟ ਇਹੀ ਸੀ, ਰਾਇਲਸ ਰਾਇਸ ਤੇ ਸ਼ਾਇਦ ਅੰਬਾਨੀ ਹੋਣਾ ਨੇ ਰਲ ਕੇ ਨੇਟਿਵ ਟੈਕਨੋਲੋਜੀ ਜਿਹੜੇ ਫਾਈਟਰ ਜਹਾਜ਼ ਆ ਉਹਨਾਂ ਦੀ ਸ਼ੁਰੂ ਕੀਤੀ ਆ ਇੰਡੀਆ ਦੇ ਵਿੱਚ। ਐਟਲੀਸਟ ਉਹਨਾਂ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਤੋਂ ਗੱਲ ਅੱਗੇ ਪਹੁੰਚੀ ਆ ਥੋੜੀ। ਪਰਸੋਂ ਚੌਥ ਉਹਨਾਂ ਦੀ ਨਿਊਜ਼, ਜਿੱਦਾਂ ਤੁਸੀਂ ਕਹਿ ਰਹੇ ਹੋ, ਰਾਇਲਸ ਰਾਇਸ ਦਾ ਨਾਮ ਜੀ। ਬਿਲਕੁਲ ਬਿਲਕੁਲ। ਹਾਈਬ੍ਰਿਡ ਵੀ ਜਹਾਜ਼ ਹੈਗੇ ਨੇ ਹਰਵਿੰਦਰ, ਉਹਨਾਂ ਤੇ ਵੀ ਵਰਕ ਜਿਹੜਾ ਉਹ ਚੱਲ ਰਿਹਾ। ਹਾਈਬ੍ਰਿਡ ਇਲੈਕਟ੍ਰਿਕ ਪਲੇਨ ES-30 ਕਰਕੇ ਆ। ਹਾਂਜੀ, ES-30 ਦਾ ਹੀ ਇਹਨਾਂ ਦਾ ਮਾਡਲ ਆ, ਆਈਡੀਆ ਨੂੰ ਲੈ ਕੇ ਆਉਣ ਦਾ ਅੱਗੇ। ਉਹਦੇ ਵਿੱਚ ਇਹ ਆ ਕਿ ਰਾਜਕਨ ਕਾਫੀ ਜ਼ਿਆਦਾ ਐਕਸਪੈਰੀਮੈਂਟੇਸ਼ਨ ਏਵੀਏਸ਼ਨ ਸਪੇਸ ਵਿੱਚ ਹੋ ਰਹੀ ਹੈ। ਇੱਕ ਹੈਗਾ SAF ਕਰਕੇ, ਕਾਫੀ ਪਪੂਲਰ ਨਾਂ, ਸੇਫਰ ਏਵੀਏਸ਼ਨ ਫਿਊਲ ਹੈ ਜਾਂ ਸਸਟੇਨੇਬਲ ਏਵੀਏਸ਼ਨ ਫਿਊਲ, ਮਾਫੀ ਚਾਹੁੰਦੇ ਹਾਂ। ਉਹਦੇ ਵਿੱਚ ਆਪਾਂ ਡੈਡੀਕੇਟਡ ਇੱਕ ਇਹਦੇ ਉੱਤੇ ਟਾਕ ਸ਼ੋ ਕੀਤਾ ਸੀ ਕਿ ਉਹ ਕਿੱਦਾਂ ਹੋਏਗਾ ਗ੍ਰੀਨ ਐਨਰਜੀ ਦੇ ਨਾਲ ਯੂਜ਼ ਕਰਕੇ। ਹਾਈਡਰੋਜਨ ਬੇਸਡ ਜਿਹੜੇ ਇੰਜਨ ਉਹਨਾਂ ਦੇ ਉੱਤੇ ਰਿਸਰਚ ਚੱਲ ਰਹੀ ਆ। ਸੋਲਰ ਬੇਸਡ ਉੱਤੇ ਵੀ ਮੈਂ ਹੁਣੇ ਗੱਲ ਕੀਤੀ 2-3 ਸਾਲ ਪਹਿਲਾਂ, ਇੱਕ ਜਹਾਜ਼ ਉਹਨੇ ਪੂਰੀ ਦੁਨੀਆ ਦਾ ਚੱਕਰ ਲਾਇਆ, ਬਹੁਤ ਵੱਡਾ ਜਹਾਜ਼ ਸੀ ਉਹ। ਤੇ ਕਾਫੀ ਜਿਹੜੀ ਕਾਸਟ ਆ, ਜਦੋਂ ਅਸੀਂ ਏਅਰਲਾਈਨਸ ਨੂੰ ਆਪਰੇਸ਼ਨ ਦੇ ਵਿੱਚ ਵੇਖਦੇ ਹਾਂ, ਤੇ ਉਹਦੀ ਸਭ ਤੋਂ ਵੱਡੀ ਇੱਕ ਕਾਸਟ ਹੁੰਦੀ ਆ ਫਿਊਲ ਦੀ, ਇੱਕ ਮੇਜਰ ਕੰਟਰੀਬਿਊਟਰ ਹੁੰਦਾ। ਤੇ ਉਹ ਕਾਸਟ ਹੀ ਇਕੱਲਾ ਕਾਸਟ ਪੱਖੋਂ ਹੀ ਨਹੀਂ, ਇਹ ਆਪਣਾ ਜਿਹੜੀ ਕਾਰਬਨ ਐਮਿਸ਼ਨ ਦੇ ਪਰਸਪੈਕਟਿਵ ਤੋਂ ਵੀ ਇਹਨੂੰ ਦੇਖਿਆ ਜਾਏ। ਸੋ ਇੱਕ ਪੰਥ ਦੋ ਕਾਜ, ਜੇ ਗੱਲ ਜਿਹੜੀ ਉਹ ਸਿਰੇ ਚੜ੍ਹਦੀ ਹੈ ਤੇ ਬਿਲਕੁਲ। ਹਰਵਿੰਦਰ, ਇੱਕ ਚੀਜ਼ ਆਪਾਂ ਇੱਥੇ ਕਹਿ ਕੇ ਫਿਰ ਆਪਾਂ ਅੱਗੇ ਵੱਧਦੇ ਹਾਂ ਗੱਲ ਨੂੰ। ਤੁਸੀਂ ਜਿੱਥੇ ਸੋਚ ਵੀ ਨਹੀਂ ਸਕਦੇ, ਉੱਥੇ ਟੈਕਨੋਲੋਜੀ ਬਹੁਤ ਤੇਜ਼ੀ ਦੇ ਨਾਲ ਜਿਹੜੀ ਇਸ ਟਾਈਮ ਬਦਲ ਰਹੀ ਆ, ਵੱਧ ਰਹੀ ਆ। ਜਦੋਂ ਇੱਦਾਂ ਦੀਆਂ ਨਿਊਜ਼ ਆਉਂਦੀਆਂ, ਰਿਪੋਰਟਸ ਆਉਂਦੀਆਂ, ਉਦੋਂ ਹੀ ਪਤਾ ਲੱਗਦਾ ਉਹ ਅੱਛਾ, ਇਹ ਜਹਾਜ਼ ਵੀ ਬੈਟਰੀ ਤੇ ਉਡਾਈ ਜਾਂਦੇ ਆ, ਇੱਦਾਂ ਵੀ ਹੋਈ ਜਾਂਦਾ, ਉੱਦਾਂ ਵੀ ਹੋਈ ਜਾਂਦਾ। ਲਿਟਰਲੀ ਇਸ ਤਰੀਕੇ ਦੇ ਨਾਲ ਜਿਹੜਾ ਚੱਲ ਰਿਹਾ। ਹੁਣ ਤਾਂ ਆਈ ਥਿੰਕ ਜਿਹੜੇ ਸੋਲਰ ਦੇ ਵਿੱਚ ਕੰਮ ਕਰਦੇ ਹੋਣਗੇ ਲੋਕ, ਉਹਨਾਂ ਨੂੰ ਆਲਰੇਡੀ ਪਤਾ ਆ ਵੀ ਬਾਈਫੇਸ਼ੀਅਲ ਆ ਗਏ ਆ ਸੋਲਰ ਪੈਨਲ। ਮੋਹਰਿਓਂ ਤਾਂ ਬਿਜਲੀ ਜਿਹੜੀ ਉਹ ਪ੍ਰੋਡਿਊਸ ਕਰਦੇ ਆ, ਜਿਹੜਾ ਬੈਕ ਐਂਡ ਹੁੰਦਾ ਆ ਉਹ ਵੀ ਹੁਣ ਬਿਜਲੀ ਪ੍ਰੋਡਿਊਸ ਕਰਨ ਦੇ ਲਈ ਉਸ ਦਾ ਵਰਤਿਆ ਜਾਂਦਾ ਹੈ। ਸੋ ਬਾਈਫੇਸ਼ੀਅਲ ਸੋਲਰ ਪੈਨਲ ਆ ਰਹੇ ਆ, ਜਿਹਦੇ ਨਾਲ ਓਵਰਆਲ ਐਨਰਜੀ ਪ੍ਰੋਡਕਸ਼ਨ ਦੇ ਵਿੱਚ 5 ਤੋਂ 30% ਦਾ ਵਾਧਾ ਜਿਹੜਾ ਉਹ ਹੋ ਜਾਂਦਾ। ਸੋ ਟੈਕਨੋਲੋਜੀ ਬਹੁਤ ਤਰੀਕੇ ਦੀ ਜਿਹੜੀ ਆ ਇਸ ਟਾਈਮ
ਚੱਲ ਰਹੀ ਹੈਗੀ। ਇਹ ਤੋਂ ਬਾਅਦ ਡੇਟਾ ਸੈਂਟਰ ਸਪੇਸ ਵਿੱਚ ਜਾਣ ਦੀ ਵੀ ਤੁਸੀਂ ਸੋਲਰ ਦੀ ਗੱਲ ਕੀਤੀ ਹੈ ਨਾ, ਉਹਦੀ ਡੀਟੇਲ ਟਾਕ ਹੈਗੀ ਆ ਇਲਨ ਮਸਕ ਦੀ ਕਿ ਵਾਈ ਨਾਟ ਜਿਹੜੇ ਆਪਣਾ ਡੇਟਾ ਸੈਂਟਰ ਨੂੰ ਸਪੇਸ ਵਿੱਚ ਰੱਖਿਆ ਜਾਏ। ਸੋ ਕਾਫੀ ਜਿਹੜੇ ਫੀਲਡ ਦੇ ਇਸ ਤਰ੍ਹਾਂ ਦੇ ਤਰੀਕੇ ਦੇ ਕੰਮ ਹੋ ਰਹੇ ਆ ਜੀ। ਅੱਛਾ,